ਇਹ ਲਾਹੌਰ 'ਚ ਪੁਰਾਣਾ ਮੰਦਿਰ ਹੈ ਜਿਹਦੇ ਵਿੱਚ ਅੱਜ ਵੀ 32 ਖਾਨਦਾਨ ਆਬਾਦ ਨੇ। ਇਹਦੇ ਵਿੱਚ ਪੁਜਾਰੀਆਂ ਦੇ ਕਮਰੇ ਤੇ ਤੁਹਾਨੂੰ ਇਹਦਾ ਪੁਰਾਣਾ ਦਰਵਾਜ਼ਾ ਵਿਖਾ ਲਿਆ, ਜਿਸ ਤਰ੍ਹਾਂ ਕਿਲੇ ਦਾ ਦਰਵਾਜ਼ਾ ਹੁੰਦਾ ਹੈ। ਅੰਦਰ ਤੱਕ ਜਾਵਾਂਗੇ, ਵੀਡੀਓ ਨਾਲ ਜੁੜੇ ਰਹੋ। ਇਸ ਵੇਲੇ ਮੈਂ ਖੜਾ ਵਾਂ ਗਣਪਤ ਰੋਡ ਔਰ ਜਲੇਬੀਆਂ ਵਾਲੀ ਰੇਹੜੀ ਜਾ ਰਹੀ ਹੈ। ਇਹਦੇ ਬਿਲਕੁਲ ਸਾਹਮਣੇ ਹੈਗਾ ਮੰਦਿਰ ਬੰਸੀਦਾਰ ਔਰ ਇਹ ਹੈਗਾ ਇਹ ਨਵੀਂ ਅਨਾਰਕਲੀ ਦੇ ਵਿੱਚ। ਇਹ ਵੀ ਇਸ ਵੀਡੀਓ 'ਚ ਤੁਹਾਨੂੰ ਵਿਖਾ ਲਾਂਗੇ ਕਿ ਇਹ ਮੰਦਿਰ ਅੱਜ ਕਿਸ ਸਾਲ ਦੇ 'ਚ। ਇਹ ਲਿਖਿਆ ਜੀ ਉਰਦੂ ਤੇ ਇੰਗਲਿਸ਼ ਅਨਾਰਕਲੀ ਬਾਜ਼ਾਰ ਲੈਫਟ ਸਾਈਡ ਤੇ, ਠੀਕ ਹੈ ਜੀ। ਇਹ ਬਾਜ਼ਾਰ 1947 ਤੋਂ ਪਹਿਲੇ ਇੰਨਾ ਕੁ ਖੂਬਸੂਰਤ ਔਰ ਰੌਣਕ ਵਾਲਾ ਹੁੰਦਾ ਸੀ, ਲੇਕਿਨ ਇਹਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਕੰਟੇਨਰ ਲਗਾ ਕੇ। ਉਹਦੀ ਕੀ ਵਜ੍ਹਾ ਹੈ ਉਹ ਵੀ ਤੁਹਾਨੂੰ ਦੱਸ ਰਿਹਾ। अस्सलाम वालेकुम, मैं औरंगजेब बेग। दोस्तों इस वेले मैं मौजूद है लाहौर शहर ਦੇ ਵਿੱਚ और मैं खड़ा वां सर्कुलर रोड। मेरे राइट साइड ਦੇ ਉੱਤੇ ਲੋਹਾਰੀ ਦਾ ਇਲਾਕਾ ਹੈ, ਲੈਫਟ ਸਾਈਡ ਦੇ ਉੱਤੇ ਨਵੀਂ ਅਨਾਰਕਲੀ ਦਾ ਇਲਾਕਾ ਹੈ। ਪਿਛਲੇ ਸਾਈਡ ਤੇ ਜਿਹੜਾ ਰੋਡ ਉਧਰ ਸ਼ਾਲਮ ਮਾਰਕੀਟ ਹੈ ਔਰ ਬਿਲਕੁਲ ਫਰੰਟ ਤੇ ਦਾਤਾ ਦਰਬਾਰ ਦਾ ਏਰੀਆ ਪਾਰਟੀ। ਤੇ ਚਲੋ ਅੱਜ ਤੁਹਾਨੂੰ ਇਸ ਵੀਡੀਓ 'ਚ ਲਾਹੌਰ ਦੀ ਸੈਰ ਕਰਾਉਂਦੇ ਆ, ਕੁਝ ਮਸ਼ਹੂਰ ਚੀਜ਼ਾਂ ਦਿਖਾਉਂਦੇ ਆ, ਪੁਰਾਣੇ ਗਲੀਆਂ ਮੁਹੱਲੇ, ਠੀਕ ਹੈ ਜੀ। ਵੀਡੀਓ ਨਾਲ ਜੁੜੇ ਰਹਿਣਾ। ਅੱਛਾ, ਜਦੋਂ ਮੈਂ ਵੀਡੀਓ ਬਣਾਉਣ ਲਾਹੌਰ ਆਇਆ ਵਾਂ ਤੇ ਅੱਜ ਦਾਤਾ ਦਰਬਾਰ ਤੇ ਉਰਸ ਲੱਗਾ ਹੈ ਸਾਲਾਨਾ ਔਰ ਉਹਦਾ ਆਖਰੀ ਦਿਨ ਹੈ, ਇਸ ਲਈ ਇਹ ਕਾਫੀ ਦੁਕਾਨਾਂ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਤੇ ਮਠਿਆਈਆਂ ਔਰ ਕਤਲੰਮੇ ਮੌਜੂਦ ਨੇ। ਅੱਛਾ, ਇਹ ਸਾਨੂੰ ਇੱਕ ਹੋਰ ਬੋਰਡ ਨਜ਼ਰ ਆਇਆ ਜਿੱਥੇ ਲਿਖਿਆ ਹੈ ਅਨਾਰਕਲੀ ਬਾਜ਼ਾਰ ਰਾਈਟ ਸਾਈਡ ਤੇ, ਔਰ ਅਗਰ ਦੇਖਿਆ ਜਾਏ ਤਾਂ ਥੋੜਾ ਨਾਲ ਹੀ ਇੱਕ ਹੋਰ ਬੋਰਡ ਲੱਗਾ ਹੈ, ਉਹ ਲਿਖਿਆ ਲੋਹਾਰੀ ਗੇਟ ਲੈਫਟ ਸਾਈਡ ਤੇ। ਮਤਲਬ ਇਹ ਕਿ ਲੈਫਟ ਸਾਈਡ ਤੇ ਸਾਰਾ ਅੰਦਰੂਨੇ ਸ਼ਹਿਰ ਹੈਗਾ ਏ, ਅੰਦਰੂਨੇ ਲੋਹਾਰੀ, ਅੰਦਰੂਨੇ ਬਾਟੀ ਗੇਟ ਔਰ ਮੋਰੀ ਗੇਟ, ਇਹ ਸਾਰੇ ਇਲਾਕਿਆਂ ਦੀਆਂ ਝਲਕੀਆਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ। ਅੱਛਾ, ਇੱਕ ਸਾਨੂੰ ਇਹ ਬੋਰਡ ਹੋਰ ਨਜ਼ਰ ਆਇਆ ਸਰਕੂਲਰ ਰੋਡ ਤੇ, ਇਹਦੇ ਤੇ ਲਿਖਿਆ ਮਕਬਰਾ ਕੁਤਬੁਦੀਨ ਐਬਕ, ਟੋਮ ਕੁਤਬੁਦੀਨ ਐਬਕ ਲੈਫਟ ਸਾਈਡ ਤੇ ਵੇ। ਪੁਰਾਣੀ ਅਨਾਰਕਲੀ ਔਰ ਬੰਸੀਦਾਰ ਮੰਦਿਰ ਦੇ ਬਿਲਕੁਲ ਕੋਲ ਵਾਕਿਆ ਹੈ। ਤੇ ਇਹ ਦੇਖੋ ਨਾ, ਇਹ ਵੀ ਕੰਟੇਨਰ ਲਗਾ ਕੇ ਰਸਤਾ ਉਰਦੂ ਬਾਜ਼ਾਰ ਵਾਲਾ ਬੰਦ ਕੀਤਾ ਹੈ ਔਰ ਇਹਦੇ ਨਾਲ ਗਣਪਤ ਰੋਡ ਵਾਲਾ ਵੀ ਇਲਾਕਾ ਬੰਦ ਕੀਤਾ ਹੈ, ਜਿਹਦੀ ਵਜ੍ਹਾ ਹੈ ਕਿ ਦਾਤਾ ਦਰਬਾਰ ਦਾ ਉਰਸ ਲੱਗਾ ਹੈ ਔਰ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਇਹ ਰਸਤੇ ਸਾਰੇ 3 ਦਿਨ ਵਾਸਤੇ ਬੰਦ ਕੀਤੇ ਨੇ। ਇਸੇ ਵਜ੍ਹਾ ਤੋਂ ਅੱਜ ਜਦੋਂ ਮੈਂ ਵੀਡੀਓ ਬਣਾਉਣ ਆਇਆ ਤੇ ਲਾਹੌਰ ਦੇ ਵਿੱਚ ਮੁਕਾਮੀ ਛੁੱਟੀ ਹੈ, ਮੁਕਾਮੀ ਸਤਹ ਤੇ, ਔਰ ਤੁਹਾਨੂੰ ਟਰਾਂਸਪੋਰਟ ਵੀ ਘੱਟ ਨਜ਼ਰ ਆ ਰਹੀ ਹੈ ਔਰ ਲੋਕ ਨਜ਼ਰ ਆ ਰਹੇ ਨੇ ਜਿਹੜੇ ਜਾਂ ਤੇ ਜਾ ਰਹੇ ਨੇ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਦੀ ਚੇਲਮ ਦੀ ਜਿਹੜੀ ਮਜਲਿਸ ਉਹ 'ਚ ਸ਼ਿਰਕਤ ਕਰਨ, ਜਾਂ ਫਿਰ ਦਾਤਾ ਦਰਬਾਰ ਉਰਸ ਤੇ। ਤੇ ਇਹ ਇੱਕ ਹੋਰ ਬੋਰਡ ਨਜ਼ਰ ਆਇਆ, ਉੱਤੇ ਲਿਖਿਆ ਦਾਤਾ ਦਰਬਾਰ ਔਰ ਬਾਟੀ ਚੌਕ ਬਿਲਕੁਲ ਸਾਹਮਣੇ ਤੇ ਉਰਦੂ ਬਾਜ਼ਾਰ ਲੈਫਟ ਸਾਈਡ ਤੇ। ਤੇ ਹੁਣੇ ਅਸੀਂ ਜਾਣਾ ਹੈ ਅੰਦਰੂਨੇ ਸ਼ਹਿਰ, ਪੁਰਾਣੇ ਕੁਝ ਘਰ, ਕੁਝ ਮੰਦਿਰ, ਗਲੀਆਂ ਬਾਜ਼ਾਰ ਤੁਹਾਨੂੰ ਦਿਖਾ ਲੈਂਦੇ ਹਾਂ। ਲਾਹੌਰ ਦੇ ਲੋਕ ਜ਼ਰਾ ਤਿਆਰ ਹੋ ਜਾਓ, ਜਿਹਨਾਂ ਦੇ ਬਜ਼ੁਰਗ ਲਾਹੌਰ ਤੋਂ ਗਏ ਨੇ 1947 ਵੇਲੇ ਇੰਡੀਆ, ਜਾਂ ਫਿਰ ਉਹ ਲਾਹੌਰ ਛੱਡ ਕੇ ਤੇ ਪਾਕਿਸਤਾਨ ਦੇ ਕਿਸੇ ਹੋਰ ਸ਼ਹਿਰਾਂ ਚਲੇ ਗਏ ਨੇ, ਜਾਂ ਫਿਰ ਉਹ ਲਾਹੌਰ ਛੱਡ ਕੇ ਤੇ ਬਰੂਨੇ ਮੁਲਕ ਚਲੇ ਗਏ ਨੇ ਪਾਕਿਸਤਾਨੀ। ਤੇ ਇਹ ਤੁਸੀਂ ਦੇਖ ਸਕਦੇ ਨਾ ਜਗ੍ਹਾ ਜਗ੍ਹਾ ਕੰਟੇਨਰਸ ਲੱਗੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਦਾਤਾ ਦਰਬਾਰ ਦਾ ਉਰਸ ਹੈ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ। ਇਹ ਦੇਖੋ ਤੁਸੀਂ, ਇਹ ਸਾਹਮਣੇ ਲੋਹਾਰੀ ਦਾ ਏਰੀਆ ਹੈ ਤੇ ਥੋੜਾ ਅੱਗੇ ਜਾ ਕੇ ਬਾਟੀ ਗੇਟ ਦਾ ਏਰੀਆ ਹੈ। ਹੁਣ ਮੈਂ ਆ ਗਿਆ ਅੰਦਰੂਨੇ ਮੋਰੀ ਗੇਟ ਲਾਹੌਰ ਔਰ ਬਹੁਤ ਪੁਰਾਣੀ ਔਰ ਵੱਡੀ ਬਿਲਡਿੰਗ ਨਜ਼ਰ ਆਈ ਹੈ। ਇਹ ਜਨਾਬ ਹਿੰਦੂਆਂ ਦੀ ਇਬਾਦਤਗਾਹ ਸੀ, ਲੇਕਿਨ 1947 ਦੀ ਪਾਰਟੀਸ਼ਨ ਨੂੰ ਇੱਥੇ ਤਕਰੀਬਨ 50 ਤੋਂ ਜ਼ਿਆਦਾ ਲੋਕ ਯਾਨੀ ਖਾਨਦਾਨ ਆ ਕੇ ਆਬਾਦ ਹੋਏ। ਹੁਣ ਅੰਦਰ ਜਾ ਕੇ ਤੁਹਾਨੂੰ ਥੋੜਾ ਜਿਹਾ ਦਿਖਾ ਲਿਆ। ਦੇਖੋ ਨਾ, ਮੋਟਰਸਾਈਕਲਾਂ ਚੜਾਉਣ ਵਾਸਤੇ ਘੀਸੀ ਜੀ ਬਣਾਈ ਹੈ ਔਰ ਸੀੜੀਆਂ ਪੁਰਾਣੀਆਂ ਨੇ, ਲੇਕਿਨ ਇਹ ਢਾਲ ਜਿਹੜੀ ਸਲੇਬ ਬਣਾਈ ਹੈ ਇਹ ਨਵੀਂ। ਤੇ ਇਹ ਆ ਗਿਆ ਤਾਂ ਵੱਡਾ ਦਰਵਾਜ਼ਾ ਜਿਹਦੇ ਉੱਤੇ ਮੀਟਰ ਲੱਗੇ ਨੇ, ਇਹ ਦੇਖੋ ਤੁਸੀਂ, ਕਿਆ ਬਾਤ ਹੈ। ਅੱਛਾ, ਇਸ ਤਰ੍ਹਾਂ ਜਿਸ ਤਰ੍ਹਾਂ ਕਿਲੇ ਦਾ ਦਰਵਾਜ਼ਾ, ਇਹ ਦੇਖੋ ਨਾ, ਇਹਨੂੰ ਕੁੰਡਾ ਲੱਗਾ ਹੈ, ਕੁੰਡਾ ਨਹੀਂ ਟੁੱਟਾ ਲੇਕਿਨ ਦਰਵਾਜ਼ਾ ਨਾਲ ਉਖੜ ਗਿਆ ਹੈ। ਇਹ ਦੇਖੋ ਤੁਸੀਂ, ਬਿਲਕੁਲ ਜਿਸ ਤਰ੍ਹਾਂ ਕਿਲੇ ਦੇ ਦਰਵਾਜ਼ੇ ਨਾ ਖੁੰਗੀਆਂ ਵਾਲੇ, ਇਹ ਇਸ ਲਈ ਖੁੰਗੀਆਂ ਬਣਾਈਆਂ ਜਾਂਦੀਆਂ ਸਨ ਕਿ ਕਿਸੇ ਜਾਨਵਰ ਦੇ ਨਾਲ ਵੀ ਇਹਨੂੰ ਖੋਲਿਆ ਤੋੜਿਆ ਨਾ ਜਾਏ ਤੇ ਖੁੰਗੀਆਂ ਉਹਨੂੰ ਚੁੱਭ ਜਾਣ ਤੇ ਜਾਨਵਰ ਜਿਹੜਾ ਨਾ ਉਹ ਆਖੇ ਲੱਗਣ ਤੋਂ ਇਨਕਾਰ ਕਰਦੇ ਔਰ ਦਰਵਾਜ਼ਾ ਨਾ ਤੋੜੇ। ਇਹ ਦੇਖੋ ਤੁਸੀਂ, ਇਹ ਖੁੰਗੀਆਂ, ਇਹ ਹੁੰਦਾ ਉਦੋਂ ਹੁੰਦਾ ਸੀ ਨਾ ਅਸਲ 'ਚ ਕਰੇਨਾਂ ਤਾਂ ਹੁੰਦੀਆਂ ਨਹੀਂ ਸਨ, ਤੇ ਜਦੋਂ ਕੋਈ ਦਰਵਾਜ਼ਾ ਤੋੜਨਾ ਸੀ ਤੇ ਘੋੜਿਆਂ ਨਾਲ ਜਾਂ ਹਾਥੀਆਂ ਨਾਲ ਉਹ ਮਾਰਦੇ ਹੁੰਦੇ ਸਨ ਉਹਨੂੰ, ਤਾਂ ਕਿ ਦਰਵਾਜ਼ਾ ਜਿਹੜਾ ਨਾ ਉਹ ਟੁੱਟ ਜੇ। ਇਹ ਦੇਖੋ ਤੁਸੀਂ, ਆਏ ਹਾਏ ਹਾਏ, ਪਤਾ ਨਹੀਂ ਕਿੰਨਾਂ ਦੇ ਹੱਥਾਂ ਦੀਆਂ ਕੁੰਡੀਆਂ ਲੱਗੀਆਂ ਦੋਸਤੋ, ਠੀਕ ਹੈ ਨਾ। ਇਹ ਦੇਖੋ ਜੀ ਪੁਰਾਣੀਆਂ ਛੱਤਾਂ, ਔਰ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਇੱਥੇ ਅੱਜ ਵੀ ਮੁਸਲਮਾਨ ਖਾਨਦਾਨ 1947 ਤੋਂ ਲੈ ਕੇ ਹੁਣ ਤੱਕ ਆਬਾਦ ਨੇ। ਇੱਕ ਟੁੱਟਾ ਦਰਵਾਜ਼ਾ ਨਜ਼ਰ ਆ ਰਿਹਾ, ਇਹ ਇੱਥੋਂ ਟੁੱਟਾ ਹੈ ਤੇ ਕਿਹਾ ਜਾਂਦਾ ਕਿ ਇਹ ਪੁਜਾਰੀਆਂ ਦੇ ਕਮਰੇ ਹੁੰਦੇ ਸਨ। ਇਹ ਦੇਖੋ ਨਾ, ਪਤਾ ਨਹੀਂ ਕੀ ਬਣਿਆ ਉੱਤੇ। ਇਹ ਦੇਖੋ ਲੌਕ, ਇਹ 1947 ਵਾਲਾ ਤੇ ਨਹੀਂ ਖੈਰ, ਲੇਕਿਨ ਬਹੁਤ ਪੁਰਾਣਾ ਹੈ। 2 ਥੱਲੇ ਵੀ ਲੱਗੇ ਨੇ ਤਾਲੇ, ਔਰ ਲੋਕਾਂ ਨੂੰ ਜ਼ਰੂਰਤ ਪਈ ਤੇ ਉਹਨਾਂ ਦਰਵਾਜ਼ਾ ਤੋੜ ਲਿਆ ਕਿਉਂਕਿ ਤਾਲੇ ਨਹੀਂ ਖੁੱਲ੍ਹ ਸਕੇ। ਇਹ ਦੇਖੋ ਤੁਸੀਂ, ਆ ਗਿਆ ਇਹਦੇ ਅੰਦਰ। ਹੁਣ ਪਤਾ ਨਹੀਂ ਕੀ ਕਚਰਾ ਪਿਆ। ਹਾਲੇ ਤੁਹਾਨੂੰ ਮੈਂ ਹੋਰ ਵੀ ਇਮਾਰਤਾਂ ਵਿਖਾ ਦੇਣੀਆਂ ਨੇ, ਤੇ ਲੇਕਿਨ ਦਰਖਾਸਤ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਹੁਣੇ ਕਰ ਲਓ, ਬਾਅਦ 'ਚ ਤੁਸੀਂ ਭੁੱਲ ਜਾਣਾ ਹੈ। ਤੇ ਇਹੋ ਜਿਹੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ। ਇਹ ਦੇਖੋ ਨਾ, ਇਸ ਤਰ੍ਹਾਂ ਅੰਦਰ ਵੜ ਕੇ ਤੁਹਾਨੂੰ ਕੋਈ ਚੀਜ਼ਾਂ ਦਿਖਾਏਗਾ। ਦੇਖੋ ਉੱਤੇ ਪਤਾ ਨਹੀਂ ਕੀ ਕੁਝ ਬਣਿਆ, ਛੱਤਨ ਬਣਿਆ ਤੇ ਇਹ ਟੁੱਟਾ ਦਰਵਾਜ਼ਾ। ਅੰਦਰੂਨੇ ਲੋਹਾਰੀ ਤੁਹਾਨੂੰ ਇਸ ਤਰ੍ਹਾਂ ਦੀ ਕੁਝ ਪੁਰਾਣੀਆਂ ਇਮਾਰਤਾਂ ਨਜ਼ਰ ਆਉਣਗੀਆਂ ਔਰ ਬੜੇ ਬੜੇ ਆਲੀਸ਼ਾਨ ਖੂਬਸੂਰਤ ਜਰੋਕੇ ਜਿਹੜੇ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਜਦੋਂ ਇਹ ਬਣਾਏ ਗਏ ਹੋਣਗੇ ਦੋਸਤੋ, ਕਦੀ ਤੁਸੀਂ ਸੋਚੋ ਨਾ
ਕਿ ਅੱਜ ਜਿਹੜੇ ਹਾਲੇ ਵੀ ਮੌਜੂਦ ਨੇ ਉਦੋਂ ਇਹਨਾਂ ਦੀ ਲੁੱਕ ਕੈਸੀ ਹੋਏਗੀ, ਕਿੰਨੀ ਖੂਬਸੂਰਤੀ ਹੋਏਗੀ। ਆ ਦੇਖੋ ਨਾ, ਇੱਕ ਮਿੰਟ ਇਹ ਦੇਖੋ ਤੁਸੀਂ, ਇਹ ਵੀ ਆਲੀਸ਼ਾਨ ਕਿਸਮ ਦੀ ਇਮਾਰਤ ਦਾ ਝਰੋਖਾ ਤੁਸੀਂ ਦੇਖ ਸਕਦੇ ਹੋ। ਸੀਮੈਂਟ ਤੇ ਲੱਕੜੀ ਦਾ ਕੰਮ, ਛੋਟੀ ਇੱਟ ਦਾ ਇਸਤੇਮਾਲ, ਔਰ ਇਹਦੇ ਨਾਲ ਤੀਸਰਾ ਝਰੋਖਾ ਇਹ ਬਣਿਆ ਹੈ। ਹੁਣ ਇਹਦੇ ਨਾਲ ਹੀ ਬਿਲਕੁਲ ਇੱਕ ਦਰਵਾਜ਼ਾ ਹੈਗਾ, ਠੀਕ ਹੈ ਨਾ। ਉਹ ਜਿਹੜੇ ਨਹੀਂ ਸੀ ਨਾ ਹੁੰਦੇ ਕੂਚਾ ਬੁੱਲਾ ਮਲ, ਤੇ ਇਹ ਉਹ ਕੂਚੇ ਇਸ ਤਰ੍ਹਾਂ ਹੁੰਦੇ ਸਨ ਜਿਨ੍ਹਾਂ ਦੇ ਅੰਦਰ ਫਿਰ ਘਰ ਹੁੰਦੇ ਸਨ। ਸੇਫਟੀ ਪੁਆਇੰਟ ਆਫ ਵਿਊ ਨਾਲ ਪੂਰੀ ਗਲੀ ਜਿਹੜੀ ਹੈ ਨਾ, ਉਹਦੇ ਬਾਹਰ ਇੱਕ ਦਰਵਾਜ਼ਾ ਬਣਾ ਦਿੱਤਾ ਜਾਂਦਾ ਸੀ ਲੱਕੜੀ ਦਾ ਮੋਟਾ ਜਿਹਾ। ਤੇ ਇਹ ਜਨਾਬ ਅੱਗੇ ਭਾਟੀ ਵਾਲੀ ਸਾਈਡ। ਅੱਛਾ ਦੋਸਤੋ, ਇਸ ਵੇਲੇ ਮੈਂ ਮੌਜੂਦ ਹੋਏਗਾ ਲਾਲ ਚੰਦ ਸਟਰੀਟ। ਇਹ ਮੇਰੇ ਬਿਲਕੁਲ ਸਾਹਮਣੇ ਨਵੀਂ ਅਨਾਰਕਲੀ ਹੈ, ਇਹਦੇ ਨਾਲ ਹੀ ਕੁਤਬੁੱਦੀਨ ਐਬਕ ਦਾ ਮਜ਼ਾਰ ਹੈ, ਤੇ ਪਿੱਛੇ ਬਹੁਤ ਹੀ ਪੁਰਾਣੀ ਔਰ ਖੂਬਸੂਰਤ ਇਮਾਰਤ ਹੈਗੀ ਹੈ। ਕਾਫੀ ਵੱਡੀ ਇਮਾਰਤ ਹੈ ਤੇ ਇਹ ਸਟਰੀਟ ਦਾ ਨਾਮ ਹੈ ਲਾਲ ਚੰਦ ਸਟਰੀਟ, ਠੀਕ ਹੈ ਜੀ। ਇੱਥੇ ਵੀ ਬਹੁਤ ਸਾਰੀਆਂ 1947 ਦੀਆਂ ਇਮਾਰਤਾਂ ਮੌਜੂਦ ਹੈਗੀਆਂ ਸਨ ਜਿਹੜੀਆਂ ਕਿ ਉਹਨਾਂ ਖਤਮ ਹੋ ਗਏ ਤੇ ਨਵੇਂ ਘਰ ਬਣ ਚੁੱਕੇ ਨੇ। ਤੇ ਇਹ ਹੁਣ ਜਿਹੜੀ ਗਲੀ 'ਚ ਮੈਂ ਨਾ, ਇਹਦੇ ਬਿਲਕੁਲ ਇਹ ਜਿਹੜੀ ਨਜ਼ਰ ਆ ਗਈ ਨਾ ਬਿਲਡਿੰਗ, ਇਹ ਕੁਤਬੁੱਦੀਨ ਐਬਕ ਦਾ ਜਿਹੜਾ ਮਜ਼ਾਰ ਹੈ ਉਹਦੀ ਚਾਰ ਦੀਵਾਰੀ ਹੈ, ਠੀਕ ਹੈ ਜੀ। ਇਹ ਤੁਹਾਨੂੰ ਦਿਖਾ ਦਿੰਦੇ ਆ। ਇੱਥੇ ਬੰਸੀਦਾਰ ਮੰਦਿਰ ਵੀ ਹੈਗਾ ਜਿਹੜਾ ਉਹ ਕੁਤਬੁੱਦੀਨ ਐਬਕ ਦੇ ਮਜ਼ਾਰ ਦੇ ਬਿਲਕੁਲ ਸਾਹਮਣੇ ਹੈ। ਇਹ ਦੇਖੋ, ਇਹ ਕੁਤਬੁੱਦੀਨ ਐਬਕ ਦਾ ਮਕਬਰਾ ਆ ਗਿਆ। ਇਹ ਦੇਖੋ ਲਾਲ ਚੰਦ ਸਟਰੀਟ ਦੇ ਨਾਲ ਹੀ ਇਹ ਸਨ ਤੁਰਕਮਾਨਿਸਤਾਨ ਦੇ ਰਿਹਾਇਸ਼ੀ ਕੁਤਬੁੱਦੀਨ ऐबक ਜਿਹੜੇ ਨੇ। कुतुब मीनार दिल्ली च भी है। यह लिखा जी, तुर्कमानिस्तान के रहायशी कुतुबुद्दीन ऐबक को बचपन में ही बतौर मुलाजिम फरोख्त कर दिया गया था। इसके आका ने इसे बेहतरीन तालीम, तीर अंदाजी और घोड़सवारी की तरबियत दी। ताहम इसके आका की मौत के बाद उनके बेटों ने उसे दोबारा फरोख्त कर दिया। इसका नया आका गौरी सल्तनत का सुल्तान था। ऐबक एक मरतबा फिर अपने आका का पसंदीदा बन गया, जिसने इसे अमीरुल आखिर घोड़सवार दस्ते का सरबराह बना दिया। अमीरुल आखिर से ऐबक सुपरस्टार के ओहदे पर फायज हुआ। 1192 में सुल्तान महमूद गजनवी ने इसे अपने हिंदुस्तानी इलाका जात का हाकम बना दिया। 1206 में सुल्तान मोहम्मद गौरी की वफात के बाद ऐबक ने खुद को लाहौर का सुल्तान करार दे दिया। बाद में ऐबक ने दारुल सल्तनत लाहौर से दिल्ली मुंतकिल कर दिया। हाँ, ऐबक हिंदुस्तान के ख़ानदान ने गुलामान के 10 हुक्मरान में से पहला हुक्मरान था। कुतुबुद्दीन ऐबक की वफात 1210 में लाहौर में चुगान यानी पोलो खेलते हुए घोड़े से गिरने के बायस हुई और उसकी तदफीन लोहारी गेट के बाहर खुले मैदान में की गई। इसकी कब्र पर संगे मारमर से मुज़य्यन मकबरा तामीर किया गया। रणजीत सिंह के दौर में इस मकबरे का ताज स्मारका दिया गया था। आसार कदीमा खुद पाकिस्तान ने 1970 की दहाई में कुछ मुकामी तामीरी रवायात के साथ मौजूदा मकबरे को वस्ती एशियाई अंदाज में दोबारा तमीर कराया। कुतुबुद्दीन ऐबक का मकबरा तहफ़्फ़ुज़ नवाज़ा के कानून मजरे 1975 तहत एक महफूज तारीखी विरसा है। हो गया, ठीक है जी। कुतुबुद्दीन ऐबक का मकबरा ते कुतुब मीनार दिल्ली भी मौजूद है, देखो, ठीक है। ये मैं अलग तो खैर वीडियो बना चुके वहाँ, बिल्कुल खुले मैदान च बनाया गया सी। और यह इतने है बंसीदार मंदिर ते यह है नारकल बाजार। ਅੱਛਾ, ਇਹ ਇੱਕ ਇਮਾਰਤ ਨਜ਼ਰ ਆਈ ਹੈ ਸਾਨੂੰ, ਇਹਦੇ ਉੱਤੇ ਲਿਖਿਆ ਹੈ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ। ਇਹ ਬਣੀ ਸੀ ਜਨਾਬ 1928 ਨੂੰ। ਇਹਦੇ ਨਾਲ ਹੀ ਥੋੜਾ ਅੱਗੇ ਜਾ ਕੇ ਦਿਆਲ ਸਿੰਘ ਕਾਲਜ ਹੈਗਾ, ਉਹਦਾ ਅੱਜ ਵੀ ਨਾਂ ਦਿਆਲ ਸਿੰਘ ਕਾਲਜ ਹੀ ਹੈਗਾ। ਉਹ ਕਿ ਉਹਦੀ ਪੁਰਾਣੀ ਇਮਾਰਤ ਅਸਲੀ ਹਾਲਤ 'ਚ ਮੌਜੂਦ ਹੈ, ਲੇਕਿਨ ਉਹਨੂੰ ਬਹੁਤ ਜ਼ਿਆਦਾ ਤਾਦਾਦ ਦੇ ਹੋਣ ਦੀ ਵਜ੍ਹਾ ਨਾਲ ਸਟੂਡੈਂਟਸ ਦੀ ਨਵੀਂ ਇਮਾਰਤ ਵੀ ਬਣਾਈ ਗਈ ਹੈ। ਲੇਕਿਨ ਇਹ ਦੇਖੋ ਤੁਸੀਂ, ਮਹੱਲ ਨਵਾਂ ਇਮਾਰਤ ਹੈ ਲਾਇਬ੍ਰੇਰੀ। ਹੁਣ ਲਾਇਬ੍ਰੇਰੀਆਂ 'ਚ ਜਾਂਦਾ ਹੀ ਕੋਈ ਨਹੀਂ, ਮੋਬਾਈਲਾਂ 'ਚੋਂ ਕੋਈ ਨਿਕਲੇ ਤੇ ਲਾਇਬ੍ਰੇਰੀਆਂ 'ਚ ਜਾਏ ਨਾ ਕੋਈ। ਅੱਛਾ, ਅੰਦਰੂਨੇ ਲਾਹੌਰ ਦੇ ਵਿੱਚ ਇੱਕ ਹੈ ਪੁਰਾਣੀ ਇਮਾਰਤ ਹੋਰ ਸਾਨੂੰ ਨਜ਼ਰ ਆਈ ਹੈ। ਇਹ 3-4 ਮੰਜ਼ਲਾ ਇਮਾਰਤ ਹੈ
और इंतहाई खूबसूरत इमारत बनाई गई है। पता नहीं चल सकिया कि इमारत किस खानदान की होंदी सी, लेकिन ਜਿਹੜੇ दरवाजे खिड़कियां ने इन्हां दी तुसीं हालत देख लो कि ये भी हुण बिल्कुल खस्ता हाली का शिकार है। जिथे कदी किसी की जरूरत नहीं सी हुंदी इस गली चों भी लंघण दी, तो उत्थे हुण तुसीं हाल तुसीं देख लो। इहदे विच भी कई खानदान आबाद ने, लेकिन ये हुण मुनासिब देखभाल ना होने की वजह ना यह देखो ये दरवाजे खिड़कियां, बल्कि पूरा महल्ला ही जिथे जिथे पुरानियां इमारतां ने खस्ता हाली का शिकार है। इस गली च एक होर भी घर है, वो भी बड़ा खूबसूरत अपने दौर का बनया, वो भी मैं तुहानूं अगे जाके दिखा लना। अच्छा, अंदरूने शहर च ना गंद बड़ा हो गया। एक चीज़ तो मैं बड़ा डिसअपॉइंट होया वां। एक दौर से कि अंदरूने शहर दीयां बहारां होंदियां सन, लोग फखर नाल रहिंदे हुंदे सन, लेकिन हुण असल गल ये कि यह जिहड़े मकान ने ये मोस्टली इन्हां च किराएदार ने, लेकिन जिहड़े मालक सन वो या तो इत्थों टुर गए ने पाकिस्तान तो या फिर उन्होंने किसी होर सोसाइटी घर बना ले ने। तो यह घर बाज़ारों मददगार तो गलियां दे बहुत गंद नज़र आया है। मेरा ख्याल है कि अगर मैं कहा ना कि लाहौर अपना असली हुसन खो चुका है तो गलत नहीं होएगा। दोस्तों, कित्थे गए वो बजुर्ग, वो माइयां, वो बाबे जिन्हां दियां रौनकां हुंदियां सन गलियां दे विच, सारा सारा दिन थड़ियां ते बह रहना, गप्पां लानियां, लेकिन वो लाहौर की सकाफत मुक गई। देखो ना तुसी कि पुरानियां दुकानां खत्तरियां दियां, जंगले लगे, होन जाले लगे, ऐ जे पिया सारा कुछ। लोहारी वाली साइड तो तुसी नवीं अनारकली च अगर दाखिल होंदे हो तो थोड़ा अगे जाके लैफ्ट साइड ते या गणपत रोड तो तुसी आउंदे तो बिल्कुल सामने अनारकली दे विच यह इमारत नज़र आएगी। बहुत ही खूबसूरत अपने दौर की और बड़ी वड्डी कॉर्नर बिल्डिंग है। ये है बंसीदार मंदिर। ये मंदिर का डोम और मूर्ति स्थान हर चीज़ आज भी मौजूद है। तो लैफ्ट साइड से जो बड़ा जिहा झरोका तुसीं देख रहे हो, ये थले सीढ़ियां ने जिहड़ियां मंदिर के उत्ते तक जांदियां ने। जिहड़े लोग रेगूलर मेरी वीडियो देखते हैं उन्होंने पता कि मंदिर मैं तकरीबन कोई 2 बारी अंदरों विखा चुकिया वां, लेकिन अज तो मैं एक ओवरऑल झलकियां लाहौर दियां तुहानूं दिखा रहा ना, ताकि पता चल सके कि यह जिहड़े झरोके ने यह मंदिर है। यह देखो तुसीं इत्थों बिल्कुल लैफ्ट साइड ते मेरे जिहड़ा ना वो लोहारी है, लेकिन झरोका कितना क्लोज करके तुहानूं दिखाया है। इस साइड ते लोहारी, वो लोहारी वाली मस्जिद का मनार नज़र आ रहा तुहानूं। इस वेले मैं अनारकली बाजार च खड़ा तो ये बिल्कुल राइट साइड ते मजीद बाजार है। तो दोस्तों, ऐसी अज की वीडियो लाइक शेयर जरूर कर दियो, कमेंट भी करियो कि तुसीं होर अगों नैक्सट की देखना चाहते हो। रब राखा, बाय बाय।